ਲੱਖਾਂ ਤੋਂ ਇੱਥੇ ਆਸਟ੍ਰੇਲੀਆ ਤੁਸੀਂ ਦੂਜੀ ਵਾਰ ਟਰੈਵਲ ਕਰ ਰਹੇ ਹੋ। ਪਹਿਲਾਂ ਵੀ ਤੁਸੀਂ ਆਏ ਸੀ? ਪਹਿਲਾਂ ਆਇਆ ਸੀ ਹਾਂਜੀ। ਤੁਸੀਂ ਹੁਣ ਪੂਰਾ ਰੇਡੀਓ ਆਪਣੀ ਗਾਇਕੀ ਦਾ ਫਨ ਜਿਹੜਾ ਕਹਿੰਦੇ ਆਪਾਂ ਅਜ਼ਮਾਉਣ ਦੇ ਲਈ ਦੀਵਾਲੀ ਮੇਲੇ ਦੇ ਉੱਤੇ। ਹਾਂਜੀ। ਸੋ ਕਿਸ ਤਰੀਕੇ ਦੀ ਤਿਆਰੀ ਹੈ ਤੁਹਾਡੀ? ਤਿਆਰੀ ਬਹੁਤ ਵਧੀਆ ਜੀ। ਤਕਰੀਬਨ ਮੈਨੂੰ ਲੱਗਦਾ ਕਿ ਇੰਡਸਟਰੀ ਦੇ ਵਿੱਚ ਹਰ ਮਹੀਨੇ 30 ਤੋਂ 40 ਗਾਇਕ ਆਉਂਦੇ ਨੇ, ਹਨਾ ਜੀ। ਤੇ ਉੱਥੇ ਉਹਨਾਂ ਨਾਲ ਕੰਪੀਟੀਸ਼ਨ ਕਰਨ ਦੇ ਵਿੱਚ ਕਿਵੇਂ ਬੈਲੈਂਸ ਕਰਦੇ ਹੋ, ਕਿੱਥੇ ਕ ਆਪਣੇ ਆਪ ਨੂੰ ਸਮਝਦੇ ਹੋ? ਦੇਖੋ ਜੀ, ਜਿਹੜਾ ਤਾਂ ਵੀ ਲਿਖਣ ਦੇ ਤੌਰ ਤੇ ਆਪਾਂ ਮੰਨ ਲਈਏ ਵੀ ਜੋ ਵੀ ਸਿੰਗਰ ਆ ਜਾਂ ਕੋਈ ਵੀ ਆਪਣਾ ਲਿਖ ਕੇ ਜਿਹਨੇ ਵੀ ਗਾਉਣਾ ਉਹਦੇ ਲਈ ਬਹੁਤ ਵਧੀਆ, ਮੈਂ ਉਹਨੂੰ ਵਧੀਆ ਕਹਿੰਦਾ। ਕਿਉਂਕਿ ਜੋ ਬੰਦਾ ਬਾਈ ਬੱਬੂ ਮਾਨ ਜੀ ਵੀ ਇਹੀ ਗੱਲ ਕਹਿੰਦੇ ਹੁੰਦੇ ਆ ਕਿ ਜਿਹੜਾ ਬੰਦਾ ਆਪ ਲਿਖ ਕੇ ਗਾਉਂਦਾ ਉਹ ਬਹੁਤ ਵਧੀਆ, ਉਹ ਕਦੇ ਨਹੀਂ ਮਰ ਸਕਦਾ। ਤੁਸੀਂ ਬੱਬੂ ਮਾਨ ਦੀ ਗੱਲ ਕੀਤੀ ਹੈ, ਤੁਹਾਡਾ ਸਭ ਤੋਂ ਪਹਿਲਾਂ ਜਦੋਂ ਤੁਸੀਂ ਇੱਕ ਖਿੜਕੀ ਦੇ ਨਾਲ ਆਪਣੀ ਢੋਲਕੀ ਵਜਾ ਰਹੇ ਸੀ ਹੱਥਾਂ ਦੇ ਨਾਲ ਹੀ, ਹਨਾ, ਤੁਹਾਡੀ ਮੈਨੂੰ ਅੱਜ ਵੀ ਯਾਦ ਹੈ, ਤੁਸੀਂ ਉਸੇ ਕਲਿੱਪ ਤੋਂ ਤੁਸੀਂ ਇੰਨੇ ਮਕਬੂਲ ਹੋ ਗਏ ਕਿ ਬੱਬੂ ਮਾਨ ਜੀ ਨੇ ਵੀ ਸ਼ਾਇਦ ਤੁਹਾਡੇ ਨਾਲ ਕੋਲੈਬ ਕੀਤਾ ਸੀ, ਗਾਣਾ ਗਾਇਆ ਸੀ ਸਟੇਜ ਦੇ ਉੱਤੇ। ਮੈਂ ਨਾ ਇੱਕ ਗਾਣਾ ਗਾਇਆ ਸੀ ਵਿੰਡੋ ਤੇ, ਤੈਨੂੰ ਬੈਲੈਂਸ ਪਵਾ ਨਹੀਂ ਸਕਦਾ। ਸੋ ਗਾਣਾ ਜੀ ਮੇਰਾ ਕਾਫੀ ਲੋਕਾਂ ਨੇ ਪਿਆਰ ਦਿੱਤਾ ਜੀ। ਸੋ ਬਾਈ ਬੱਬੂ ਮਾਨ ਜੀ ਨੇ ਵੀ ਜਦੋਂ ਉਹ ਗਾਣਾ ਸੁਣਿਆ ਸੋ ਉਹਨਾਂ ਨੇ ਆਪਣੇ ਪੇਜ ਵਿੱਚ ਮੇਰੀ ਉਹ ਵੀਡੀਓ ਪਾਈ ਤੇ ਉੱਪਰ ਲਿਖਿਆ ਫਿਰ ਬਾਈ ਨੇ ਵੀ ਕੋਈ ਇਹਦਾ ਪਤਾ ਦੱਸੇ ਸਾਨੂੰ ਵੀ ਇਹਨੂੰ ਸਿੰਗਰ ਬਣਾਉਣਾ ਸੀ। ਸੋ ਦਰਸ਼ਨ ਲੱਖੇਵਾਲ ਦਾ ਜਿਹੜਾ ਪਹਿਲਾ ਸਫ਼ਰ ਸੀ ਉਹ ਕਿਸ ਤਰੀਕੇ ਦਾ ਸੀ? ਕੀ ਮੁਸ਼ਕਲਾਂ ਭਰਿਆ ਸੀ ਜਾਂ ਫਿਰ ਠੀਕ ਸੀ ਕਿ ਹੁਣ ਜ਼ਿਆਦਾ ਵਧੀਆ ਹੋਇਆ? ਨਹੀਂ ਚਲੋ ਜੀ, ਬਾਕੀ ਇਦਾਂ ਨਾ ਮੈਨੂੰ ਗਾਉਣ ਦਾ ਮੁੱਢ ਤੋਂ ਸ਼ੌਂਕ ਸੀਗਾ ਜੀ। ਮੈਂ ਨਿੱਕੇ ਸਕੂਲ ਤੋਂ ਪ੍ਰਾਇਮਰੀ ਸਕੂਲ ਵਿੱਚ ਗਾਉਂਦੇ ਹੁੰਦੇ ਸੀ, ਸਾਨੂੰ ਮਾਸਟਰਾਂ ਨੇ ਸੁਣਨਾ। ਲਿਖਣ ਦਾ ਸ਼ੌਂਕ ਤਾਂ ਮੈਨੂੰ 6ਵੀਂ ਕਲਾਸ ਤੋਂ ਪੈ ਗਿਆ ਸੀ। ਕਹਿੰਦੇ ਹੁੰਦੇ ਜਦੋਂ ਬੰਦੇ ਨੂੰ ਕਿਸੇ ਵੀ ਲਗਨ ਹੋਵੇ ਨਾ ਕੋਈ, ਸੋ ਪ੍ਰਮਾਤਮਾ ਕਹਿੰਦੇ ਹੁੰਦੇ ਮਿਹਨਤ ਜਾਰੀ ਰੱਖਣੀ ਚਾਹੀਦੀ ਆਪਣੀ, ਉਹਦੇ ਫਲ ਦੀ ਇੱਛਾ ਨਾ ਕਰੋ, ਫਲ ਤਾਂ ਮਿਲ ਹੀ ਜਾਣਾ ਜੀ। ਬਿਲਕੁਲ। ਹਾਂਜੀ। ਤੁਸੀਂ ਤੁਹਾਡਾ ਮੈਨੂੰ ਇੱਕ ਸੌਂਗ ਬੜਾ ਹੀ ਚੰਗਾ ਲੱਗਦਾ ਹੈ, ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਬਣ ਮਸਤ ਮੌਲਾ ਤੇ ਲੁੱਟ ਨਜ਼ਾਰੇ ਜ਼ਿੰਦਗੀ ਦੇ। ਇੱਥੇ ਟੈਨਸ਼ਨ ਲੈ ਕੇ ਵੱਡੇ ਵੱਡੇ ਰਾਜੇ ਮਰ ਗਏ। ਜ਼ਿੰਦਗੀ ਜੋ ਫੱਕਰਦੀ ਸੀ ਮੈਨੂੰ, ਉਹ ਤੋਂ ਇੰਨਾ ਵੀ ਗਿਆਨ ਹੋਇਆ ਵੀ ਇੱਕ ਬੰਦੇ ਨੂੰ ਆਪਣੇ ਆਪ ਨੂੰ ਸਾਰੇ ਫਿਕਰਾਂ ਨੂੰ ਮੁਕਾ ਕੇ ਸਾਰੀਆਂ ਆਸ਼ਾਵਾਂ ਨੂੰ ਮਾਰ ਕੇ ਜੀਣਾ ਚਾਹੀਦਾ ਜੀ। ਬਿਲਕੁਲ। ਕਰਮ ਕਰੋ, ਉਹਦੀ ਇੱਛਾ ਨਾਲ ਰੱਖੋ ਜੀ। ਬਿਲਕੁਲ। ਫਲ ਤਾਂ ਮਿਲ ਹੀ ਜਾਣਾ ਹੁੰਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਸਨਮੁਖ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੰਡੋਸ ਟੀਵੀ ਤੇ। ਬਣ ਮਸਤ ਮੌਲਾ ਤੇ ਲੁੱਟ ਨਜ਼ਾਰੇ ਜ਼ਿੰਦਗੀ ਤੋਂ ਲੈ ਕੇ ਮੈਂ ਬੈਲੈਂਸ ਪਵਾ ਨਹੀਂ ਸਕਦਾ, ਤੂੰ ਔਖੀ ਸੌਖੀ ਸਾਰ ਨੱਡੀ ਹੈ ਜੀ। ਬਿਲਕੁਲ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਮੈਂ ਕਿਸ ਗਾਇਕ ਦੀ ਗੱਲ ਕਰ ਰਹੀ ਹਾਂ। ਉਹ ਗਾਇਕ ਸਾਡੇ ਨਾਲ ਅੱਜ ਸਾਡੇ ਸਟੂਡੀਓ 'ਚ ਮੌਜੂਦ ਨੇ। ਮੇਰੀ ਮੁਰਾਦ ਆ ਜੀ ਦਰਸ਼ਨ ਲੱਖੇਵਾਲ ਤੋਂ। ਦਰਸ਼ਨ ਲੱਖੇਵਾਲ ਜੀ, ਸਵਾਗਤ ਹੈ ਜੀ ਤੁਹਾਡਾ ਇੰਡੋਸ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਸਭ ਤੋਂ ਪਹਿਲਾਂ ਇੰਡੋਸ ਟੀਵੀ ਨੂੰ, ਆਸਟ੍ਰੇਲੀਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਬਾਕੀ ਜਿੰਨੇ ਵੀ ਆਸਟ੍ਰੇਲੀਆ 'ਚ ਵਸਦੇ ਪੰਜਾਬੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਦਰਸ਼ਨ ਲੱਖੇਵਾਲ ਜੀ, ਤੁਹਾਡਾ ਪਿੰਡ ਲੱਖਾ ਹੈ? ਹਾਂਜੀ। ਲੱਖਾਂ ਤੋਂ ਇੱਥੇ ਆਸਟ੍ਰੇਲੀਆ ਤੁਸੀਂ ਦੂਜੀ ਵਾਰ ਟਰੈਵਲ ਕਰ ਰਹੇ ਹੋ। ਪਹਿਲਾਂ ਵੀ ਤੁਸੀਂ ਆਏ ਸੀ? ਪਹਿਲਾਂ ਆਇਆ ਸੀ। ਹਾਂਜੀ। ਆਈ ਥਿੰਕ ਤੁਹਾਨੂੰ ਮਨਮੀਤ, ਸਾਡੇ ਮਰਹੂਮ ਜਿਹੜੇ ਭਰਾ ਕਹਿ ਲਓ ਉਹਨਾਂ ਨੂੰ ਕਿ ਭਰਾ ਹੀ ਆ ਸਾਡੇ, ਉਹਨਾਂ ਨੇ ਤੁਹਾਨੂੰ ਪਹਿਲੀ ਵਾਰ ਸੱਦਿਆ ਸੀ। ਬਿਲਕੁਲ ਜੀ। ਤੇ ਤੁਸੀਂ ਫਿਰ ਤੋਂ ਦੁਬਾਰਾ ਆਏ ਹੋ ਇੱਥੇ, ਹਨਾ? ਹਾਂਜੀ। ਤੁਸੀਂ ਹੁਣ ਪੂਰਾ ਰੇਡੀਓ ਆਪਣੀ ਗਾਇਕੀ ਦਾ ਫਨ ਜਿਹੜਾ ਕਹਿੰਦੇ ਆਪਾਂ ਅਜ਼ਮਾਉਣ ਦੇ ਲਈ ਦੀਵਾਲੀ ਮੇਲੇ ਦੇ ਉੱਤੇ। ਹਾਂਜੀ। ਸੋ ਕਿਸ ਤਰੀਕੇ ਦੀ ਤਿਆਰੀ ਹੈ ਤੁਹਾਡੀ? ਤਿਆਰੀ ਬਹੁਤ ਵਧੀਆ ਜੀ। ਸੋ ਮੇਰਾ ਪਹਿਲਾ ਟੂਰ ਬਣਿਆ ਸੀ 2016 ਵਿੱਚ ਜੀ। ਸੋ ਇਹ ਟੂਰ ਬਾਈ ਬੋਬੀ ਗੱਲ ਹੋਰਾਂ ਦਾ ਤੇ ਸਾਡਾ ਵੀਰਾ ਮਨਮੀਤ, ਅੱਜ ਉਹਨਾਂ ਦੀਆਂ ਯਾਦਾਂ ਸਾਡੇ ਵਿੱਚ, ਸਾਡੇ ਦਿਲਾਂ 'ਚ ਅੱਜ ਵੀ ਉਹਨਾਂ ਦੀ ਯਾਦ ਆ। ਅਸੀਂ ਅੱਜ ਵੀ ਮੈਂ ਉਹਨਾਂ ਨੂੰ ਯਾਦ ਕੀਤਾ ਆਸਟ੍ਰੇਲੀਆ ਵਿੱਚ ਆਇਆ। ਸੋ ਮੈਂ ਸਭ ਤੋਂ ਪਹਿਲਾਂ ਜ਼ਿਕਰ ਮਨਮੀਤ ਦਾ ਹੀ ਕੀਤਾ। ਸੋ ਬਹੁਤ ਹਸਮੁਖ ਭਰਾ ਸੀ ਸਾਡਾ, ਵਧੀਆ ਸੀ ਜੀ। ਸੋ ਬਾਕੀ ਜੋ ਪ੍ਰਮਾਤਮਾ ਨੂੰ ਕਹਿੰਦੇ ਹੁੰਦੇ ਜੋ ਮਨਜ਼ੂਰ ਹੈ ਜੀ। ਜੀ ਜੀ। ਲੱਖੇਵਾਲ ਜੀ, ਤੁਹਾਡੇ ਹੁਣ ਤੱਕ ਆਈ ਥਿੰਕ 20 ਤੋਂ ਉੱਤੇ ਗਾਣੇ ਆ ਚੁੱਕੇ ਨੇ ਤੇ ਬਾਕੀ ਮੈਂ ਜਦੋਂ ਤੁਹਾਡਾ YouTube ਤੇ ਸਕਰੋਲ ਕਰ ਰਹੀ ਸੀ, ਤੁਹਾਡੇ ਮਿਲੀਅਨ ਓਵਰ ਵਿਊਜ਼ ਹੈਗੇ ਨੇ। ਕਿਉਂਕਿ ਅੱਜ ਕੱਲ ਜਿਹੜੇ ਗਾਇਕੀ ਦੇ ਵਿੱਚ ਲੋਕੀ ਆ ਰਹੇ ਨੇ, ਤਕਰੀਬਨ ਮੈਨੂੰ ਲੱਗਦਾ ਕਿ ਇੰਡਸਟਰੀ ਦੇ ਵਿੱਚ ਹਰ ਮਹੀਨੇ 30 ਤੋਂ 40 ਗਾਇਕ ਆਉਂਦੇ ਨੇ, ਹਨਾ? ਤੇ ਉੱਥੇ ਉਹਨਾਂ ਨਾਲ ਕੰਪੀਟੀਸ਼ਨ ਕਰਨ ਦੇ ਵਿੱਚ ਕਿਵੇਂ ਬੈਲੈਂਸ ਕਰਦੇ ਹੋ, ਕਿੱਥੇ ਕ ਆਪਣੇ ਆਪ ਨੂੰ ਸਮਝਦੇ ਹੋ?
ਦੇਖੋ ਜੀ, ਜਿਹੜਾ ਤਾਂ ਵੀ ਲਿਖਣ ਦੇ ਤੌਰ ਤੇ ਆਪਾਂ ਮੰਨ ਲਈਏ ਵੀ ਜੋ ਵੀ ਸਿੰਗਰ ਆ ਜਾਂ ਕੋਈ ਵੀ ਆਪਣਾ ਲਿਖ ਕੇ ਜਿਹਨੇ ਵੀ ਗਾਉਣਾ ਉਹਦੇ ਲਈ ਬਹੁਤ ਵਧੀਆ, ਮੈਂ ਉਹਨੂੰ ਵਧੀਆ ਗਾਉਂਦਾ। ਕਿਉਂਕਿ ਜੋ ਬੰਦਾ, ਬਾਈ ਬੱਬੂ ਮਾਨ ਜੀ ਵੀ ਇਹੀ ਗੱਲ ਕਹਿੰਦੇ ਹੁੰਦੇ ਆ ਕਿ ਜਿਹੜਾ ਬੰਦਾ ਆਪ ਲਿਖ ਕੇ ਗਾਉਂਦਾ ਉਹ ਬਹੁਤ ਵਧੀਆ, ਉਹ ਕਦੇ ਨਹੀਂ ਮਰ ਸਕਦਾ, ਉਹ ਹਮੇਸ਼ਾ ਲੋਕਾਂ ਦੇ ਦਿਲਾਂ 'ਚ ਜਿੰਦਾ ਰਹੂ ਤੇ ਉਹਦੇ ਸ਼ਬਦ ਕਦੇ ਖਤਮ ਨਹੀਂ ਹੁੰਦੇ। ਤੁਸੀਂ ਬੱਬੂ ਮਾਨ ਦੀ ਗੱਲ ਕੀਤੀ ਹੈ, ਤੁਹਾਡਾ ਸਭ ਤੋਂ ਪਹਿਲਾਂ ਜਦੋਂ ਤੁਸੀਂ ਇੱਕ ਖਿੜਕੀ ਦੇ ਨਾਲ ਆਪਣੀ ਢੋਲਕੀ ਵਜਾ ਰਹੇ ਸੀ ਹੱਥਾਂ ਦੇ ਨਾਲ ਹੀ, ਹਨਾ, ਤੁਹਾਡੀ ਮੈਨੂੰ ਅੱਜ ਵੀ ਯਾਦ ਹੈ, ਤੁਸੀਂ ਉਸੇ ਕਲਿੱਪ ਤੋਂ ਤੁਸੀਂ ਇੰਨੇ ਮਕਬੂਲ ਹੋ ਗਏ ਕਿ ਬੱਬੂ ਮਾਨ ਜੀ ਨੇ ਵੀ ਸ਼ਾਇਦ ਤੁਹਾਡੇ ਨਾਲ ਕੋਲੈਬ ਕੀਤਾ ਸੀ, ਗਾਣਾ ਗਾਇਆ ਸੀ ਸਟੇਜ ਦੇ ਉੱਤੇ, ਹਨਾ। ਸੋ ਉਹ ਬੜਾ ਵਧੀਆ ਲੱਗਿਆ ਸੀ ਲੋਕਾਂ ਨੂੰ। ਸ਼ਾਇਦ ਅੱਜ ਜਿਹੜਾ ਦਰਸ਼ਨ ਲੱਖੇਵਾਲ ਹੈਗਾ ਉਹਦਾ ਕੋਈ ਨਾਮ ਆਮ ਨਹੀਂ ਹੈਗਾ ਕਿ ਲੋਕੀ ਨਹੀਂ ਜਾਣਦੇ, ਤਕਰੀਬਨ ਤੁਹਾਨੂੰ ਸਾਰੇ ਹੀ ਜਾਣਦੇ ਨੇ, ਹਨਾ, ਤੁਹਾਡੀ ਇੰਨੀ ਕੁ ਜਾਣ ਪਛਾਣ ਬਣ ਚੁੱਕੀ ਹੈ। ਸੋ ਅਗਲੇ ਆਉਣ ਵਾਲੇ ਪ੍ਰੋਜੈਕਟ ਦੇ ਉੱਤੇ ਚਾਨਣਾ ਪਾਓ ਕਿ ਕਿਸ ਤਰੀਕੇ ਦੀ ਤੁਸੀਂ ਗਾਇਕੀ ਲਿਖ ਰਹੇ ਹੋ, ਕਿਉਂਕਿ ਕਲਮ ਵੀ ਤੁਹਾਡੀ ਆਪਦੀ ਹੁੰਦੀ ਹੈ, ਆਵਾਜ਼ ਵੀ ਤੁਹਾਡੀ ਆਪਦੀ ਹੁੰਦੀ ਹੈ। ਦੇਖੋ ਜੀ, ਸਭ ਤੋਂ ਪਹਿਲਾਂ ਵੀ ਮੈਂ ਨਾ ਇੱਕ ਗਾਣਾ ਗਾਇਆ ਸੀ ਵਿੰਡੋ ਤੇ, ਤੈਨੂੰ ਬੈਲੈਂਸ ਪਵਾ ਨਹੀਂ ਸਕਦਾ। ਸੋ ਗਾਣਾ ਜੀ ਮੇਰਾ ਕਾਫੀ ਲੋਕਾਂ ਨੇ ਪਿਆਰ ਦਿੱਤਾ ਜੀ। ਸੋ ਬਾਈ ਬੱਬੂ ਮਾਨ ਜੀ ਨੇ ਵੀ ਜਦੋਂ ਉਹ ਗਾਣਾ ਸੁਣਿਆ ਸੋ ਉਹਨਾਂ ਨੇ ਆਪਣੇ ਪੇਜ ਵਿੱਚ ਮੇਰੀ ਉਹ ਵੀਡੀਓ ਪਾਈ ਤੇ ਉੱਪਰ ਲਿਖਿਆ ਫਿਰ ਬਾਈ ਨੇ ਵੀ ਕੋਈ ਇਹਦਾ ਪਤਾ ਦੱਸੇ ਸਾਨੂੰ ਵੀ ਇਹਨੂੰ ਸਿੰਗਰ ਬਣਾਉਣਾ ਸੀ। ਜੀ ਜੀ। ਸੋ ਮੇਰੇ ਲਈ ਬਹੁਤ ਇਹ ਵੱਡੀ ਖੁਸ਼ੀ ਦੀ ਗੱਲ ਹੈ ਜੀ ਕਿ ਐਡਾ ਵੱਡਾ ਸਿੰਗਰ ਕਿ ਜਿਹਨੇ ਆਪਣੀ ਮਦਦ ਕੀਤੀ। ਸੋ ਅੱਜ ਵੀ ਮੈਂ ਰਿਣੀ ਆ ਬਾਈ ਬੱਬੂ ਮਾਨ ਜੀ ਦਾ, ਹਮੇਸ਼ਾ ਰਹੂੰਗਾ ਕਿ ਜਿਨ੍ਹਾਂ ਨੇ ਆਪਣੀ ਇੰਨੀ ਸਪੋਰਟ ਕੀਤੀ ਤੇ ਲੋਕਾਂ ਦੇ ਜਿਹੜੇ ਮੈਨੂੰ ਨਹੀਂ ਜਾਣਦੇ ਸੀ ਉਹ ਵੀ ਜਾਣਨ ਲੱਗ ਗਏ। ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਬਾਹਰ ਦੇ ਮੁਲਕਾਂ ਦੇ ਟੂਰ ਕਰਨ ਲੱਗੇ ਹੋ, ਦੂਜੀ ਵਾਰ ਤੁਸੀਂ ਆਸਟ੍ਰੇਲੀਆ ਆਏ ਹੋ, ਇਹ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ? ਕਿਉਂਕਿ ਤੀਜੀ ਵਾਰ ਆਏ ਹੋ। ਲਓ ਜੀ, ਦੇਖੋ ਤੁਸੀਂ ਤੀਜੀ ਵਾਰ ਆਏ ਹੋ, ਹਨਾ, ਲਗਾਤਾਰ ਤੁਸੀਂ ਆ ਰਹੇ ਹੋ। ਦੈਟਸ ਰੀਲੀ ਨਾਈਸ ਥਿੰਗ ਨਾ, ਕਿਉਂਕਿ ਪਤਾ ਨਹੀਂ ਕਿੰਨੇ ਕਤਾਰ ਦੇ ਵਿੱਚ ਲੋਕੀ ਲੱਗੇ ਹੋਣੇ ਜਿਹੜੇ ਆਪਣੀ ਕਿਸਮਤ ਅਜ਼ਮਾ ਰਹੇ ਨੇ ਜਾਂ ਜਿਹੜੇ ਅਜ਼ਮਾ ਚੁੱਕੇ ਨੇ ਪਰ ਇੱਥੇ ਮੁਕਾਮ ਤੱਕ ਨਹੀਂ ਪਹੁੰਚ ਪਾ ਰਹੇ ਹੈਗੇ। ਬਟ ਜਿਹੜੇ ਇਨਸਾਨ ਦੇ ਵਿੱਚ ਕੁਝ ਵੱਖਰਾ ਕਰਨ ਗੁਜ਼ਰਨ ਦੀ ਜਿਹੜੀ ਉਮੀਦ ਹੁੰਦੀ ਆ ਜਾਂ ਚਾਹ ਹੁੰਦੀ ਆ, ਲੋਕੀ ਉਹਨੂੰ ਬੜੀ ਛੇਤੀ ਐਪਰੀਸ਼ੀਏਟ ਕਰਦੇ ਨੇ ਤੇ ਉਹਦਾ ਸਾਥ ਵੀ ਦਿੰਦੇ ਨੇ। ਸੋ ਬਿਲਕੁਲ ਜੀ ਤੁਹਾਡੇ ਨਾਲ ਹੋਇਆ। ਤੁਹਾਡਾ ਪਰਿਵਾਰ, ਜਿਹੜਾ ਤੁਹਾਡਾ ਪਿਛੋਕੜ, ਉਹਦੇ ਬਾਰੇ ਥੋੜਾ ਜਾਣਨਾ ਚਾਹਾਂਗੇ। ਮੇਰਾ ਪਰਿਵਾਰ ਜੀ, ਮੇਰੇ 2 ਬੇਟੀਆਂ ਜੀ ਤੇ ਮੇਰੇ ਮਾਤਾ ਐਕਸਪਾਇਰ ਹੋ ਗਏ ਸੀ, ਡੈਥ ਹੋ ਗਈ ਸੀ ਉਹਨਾਂ ਦੀ, ਹੋ ਗਏ 4-4.5 ਸਾਲ ਹੋ ਗਏ। ਅੱਛਾ ਜੀ। ਤੇ ਘਰ ਵਿੱਚ ਡੈਡੀ ਆ, ਬ੍ਰਦਰ ਆ, ਇੱਕ ਭੈਣ ਆ ਜੀ ਤੇ 3 ਭੈਣ ਭਾਈ ਆ ਜੀ। ਓਕੇ। ਸੋ ਦਰਸ਼ਨ ਲੱਖੇਵਾਲ ਦਾ ਜਿਹੜਾ ਪਹਿਲਾ ਸਫ਼ਰ ਸੀ ਉਹ ਕਿਸ ਤਰੀਕੇ ਦਾ ਸੀ? ਕੀ ਮੁਸ਼ਕਲਾਂ ਭਰਿਆ ਸੀ ਜਾਂ ਫਿਰ ਠੀਕ ਸੀ ਕਿ ਹੁਣ ਜ਼ਿਆਦਾ ਵਧੀਆ ਹੋਇਆ? ਨਹੀਂ, ਚਲੋ ਜੀ, ਬਾਕੀ ਇਦਾਂ ਨਾ ਮੈਨੂੰ ਗਾਉਣ ਦਾ ਮੁੱਢ ਤੋਂ ਸ਼ੌਂਕ ਸੀਗਾ ਜੀ। ਮੈਂ ਨਿੱਕੇ ਸਕੂਲ ਤੋਂ, ਪ੍ਰਾਇਮਰੀ ਸਕੂਲ ਵਿੱਚ ਗਾਉਂਦੇ ਹੁੰਦੇ ਸੀ, ਸਾਨੂੰ ਮਾਸਟਰਾਂ ਨੇ ਸੁਣਨਾ। ਲਿਖਣ ਦਾ ਸ਼ੌਂਕ ਤਾਂ ਮੈਨੂੰ 6ਵੀਂ ਕਲਾਸ ਤੋਂ ਪੈ ਗਿਆ ਸੀ। ਓਕੇ। ਤੇ ਉਦੋਂ ਪਹਿਲਾਂ ਮੈਂ ਗਾਣੇ ਗਾਉਂਦਾ ਹੁੰਦਾ ਸੀ ਤੇ ਬਾਈ ਬੱਬੂ ਮਾਨ ਜੀ ਦੇ ਵੀ ਮੈਂ ਗਾਣੇ ਕਾਫੀ ਟਾਈਮ ਤੋਂ ਗਾਉਂਦਾ ਹੁੰਦਾ ਸੀ। ਸੋ ਫਿਰ ਹੌਲੀ ਹੌਲੀ ਇਹ ਸ਼ੌਂਕ ਮੇਰਾ ਫਿਰ ਪੂਰਾ ਹੋਇਆ ਜੀ। ਕਹਿੰਦੇ ਹੁੰਦੇ ਜਦੋਂ ਬੰਦੇ ਨੂੰ ਕਿਸੇ ਵੀ ਲਗਨ ਹੋਵੇ ਨਾ ਕੋਈ, ਸੋ ਪ੍ਰਮਾਤਮਾ ਕਹਿੰਦੇ ਹੁੰਦੇ ਮਿਹਨਤ ਜਾਰੀ ਰੱਖਣੀ ਚਾਹੀਦੀ ਆਪਣੀ, ਉਹਦੇ ਫਲ ਦੀ ਇੱਛਾ ਨਾ ਕਰੋ, ਫਲ ਤਾਂ ਮਿਲ ਹੀ ਜਾਂਦਾ ਜੀ। ਬਿਲਕੁਲ। ਹਾਂਜੀ। ਤੁਸੀਂ ਤੁਹਾਡਾ ਮੈਨੂੰ ਇੱਕ Song ਬੜਾ ਹੀ ਚੰਗਾ ਲੱਗਦਾ ਹੈ, ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਬਣ ਮਸਤ ਮੌਲਾ ਤੇ ਲੁੱਟ ਨਜ਼ਾਰੇ ਜ਼ਿੰਦਗੀ ਦੇ, ਇੱਥੇ ਵੱਡੇ ਵੱਡੇ ਰਾਜੇ ਮਰ ਗਏ, ਟੈਨਸ਼ਨ ਲੈ ਲੈ ਮਰ ਗਏ ਨੇ। ਸੋ ਉਹਦੇ ਬਾਰੇ ਮੈਨੂੰ ਇੱਕ ਵਾਰੀ ਆਪਣੇ ਮੂੰਹੋਂ ਸੁਣਾ ਜ਼ਰੂਰ ਜੀ। ਉਹ ਗਾਣਾ ਜੀ ਇਦਾਂ ਸੀਗਾ, ਅਸੀਂ ਨਾ ਇੱਕ ਨਾ ਅਸੀਂ ਨਕੋਦਰ ਜਾਂਦੇ ਹੁੰਦੇ ਸੀ ਮੱਥਾ ਟੇਕਣ ਸਾਈਂ ਜੀ ਦੇ, ਬਾਬਾ ਲਾਡੀ ਸ਼ਾਹ ਜੀ ਦੇ, ਮੁਰਾਦ ਦੇ। ਉੱਥੇ ਨਾ ਇੱਕ ਫੱਕਰ ਸਾਨੂੰ ਮਿਲਦਾ ਹੁੰਦਾ ਸੀ ਰਸਤੇ ਤੇ, ਉਹਨੇ ਸੜਕ ਤੇ ਮਿਲਣਾ ਸਾਨੂੰ। ਜਦੋਂ ਮਿਲਣਾ ਉਹਨੂੰ ਕਿਸੇ ਨੇ ਚੀਜ਼ ਦੇਣੀ ਤਾਂ ਖਾ ਲੈਣੀ, ਜੇ ਕੋਈ ਪੈਸਾ ਵੀ ਦੇਗਾ ਉਹ ਪੈਸੇ ਵੀ ਚਲਾ ਕੇ ਮਾਰਦੇ ਕਈ ਵਾਰੀ। ਮੈਂ ਦੇਖਿਆ ਵੀ ਇੰਨਾ ਕੋਈ ਫੱਕਰ ਹੀ ਹੁੰਦਾ ਨਾ ਵੀ ਜ਼ਿੰਦਗੀ ਤਾਂ ਇਹ ਹੈ ਵੀ ਲੋਕ ਅੱਜ ਕੱਲ ਤੁਸੀਂ ਦੇਖਿਆ ਹੀ ਆ ਵੀ ਕਿਵੇਂ ਇੱਕ ਦੂਜੇ ਨੂੰ ਬੁਰਾ ਸਮਝਦੇ, ਪੈਸਾ ਮੁੱਖ ਹੋ ਗਿਆ ਜੀ। ਜੀ ਜੀ। ਸੋ ਉਸ ਸਮੇਂ ਮੇਰੇ ਗੱਲ ਦਿਮਾਗ ਚ ਆਇਆ ਵੀ ਬਣ ਮਸਤ ਮੌਲਾ ਤੇ ਲੁੱਟ ਨਜ਼ਾਰੇ ਜ਼ਿੰਦਗੀ ਦੇ। ਸੋ ਜ਼ਿੰਦਗੀ ਜੋ ਫੱਕਰਦੀ ਸੀ ਮੈਨੂੰ, ਉਹ ਤੋਂ ਇੰਨਾ ਵੀ ਗਿਆਨ ਹੋਇਆ ਵੀ ਇੱਕ ਬੰਦੇ ਨੂੰ ਆਪਣੇ ਆਪ ਨੂੰ ਸਾਰੇ ਫਿਕਰਾਂ ਨੂੰ ਮੁਕਾ ਕੇ, ਸਾਰੀਆਂ ਆਸ਼ਾਵਾਂ ਨੂੰ ਮਾਰ ਕੇ ਜੀਣਾ ਚਾਹੀਦਾ ਜੀ। ਬਿਲਕੁਲ। ਕਰਮ ਕਰੋ, ਉਹਦੀ ਇੱਛਾ ਨਾ ਰੱਖੋ ਜੀ। ਬਿਲਕੁਲ। ਫਲ ਤਾਂ ਮਿਲ ਹੀ ਜਾਣਾ ਹੁੰਦਾ ਜੀ। ਇਹ ਸਾਡੇ ਦਰਸ਼ਕਾਂ ਦੇ ਰੂਬਰੂ ਇੱਕ ਵਾਰੀ ਜੀ ਮੈਂ ਢੋਲਕੀ ਵਜਾ ਕੇ ਨਾ ਜੀ। ਜ਼ਰੂਰ ਜ਼ਰੂਰ। ਉਹ ਜੋ ਵਰਤਮਾਨ ਵਿੱਚ ਚੱਲਦਾ ਉਹੀ ਚੱਲਣ ਦੇ,
ਕਈ ਲਾਲਚ ਦੇ ਵਸ ਪੈ ਕੇ ਕਰ ਵੀ ਖਾਲੀ ਕਰ ਗਏ ਨੇ ਬਣ ਮਸਤ ਮੌਲਾ ਤੇ ਲੁੱਟ ਨਜ਼ਾਰੇ ਜ਼ਿੰਦਗੀ ਦੇ ਇੱਥੇ ਟੈਨਸ਼ਨ ਲੈ ਕੇ ਵੱਡੇ ਵੱਡੇ ਰਾਜੇ ਮਰ ਗਏ ਨੇ ਬਣ ਮਸਤ ਮੌਲਾ ਤੇ ਲੁੱਟ ਨਜ਼ਾਰੇ ਜ਼ਿੰਦਗੀ ਦੇ ਇੱਥੇ ਟੈਨਸ਼ਨ ਲੈ ਕੇ ਵੱਡੇ ਵੱਡੇ ਰਾਜੇ ਮਰ ਗਏ ਨੇ। ਵੈਰੀ ਨਾਈਸ, ਬਹੁਤ ਹੀ ਵਧੀਆ। ਤੇ ਇਹ ਢੋਲਕੀ ਵਜਾਉਣੀ ਕਦੋਂ ਸਿੱਖੀ ਸੀ? ਇਹ ਜੀ ਮੈਨੂੰ ਜਦੋਂ ਅਸੀਂ ਡੈਕਸਾਂ ਹੁੰਦੀਆਂ ਸੀ ਪੜਨ ਵਾਲੀਆਂ, ਤੁਹਾਨੂੰ ਪਤਾ ਹੀ ਹੈ, ਹਾਈ ਸਕੂਲ ਵਿੱਚ ਹੁੰਦੇ ਸੀ। ਸੋ ਮਾਸਟਰਾਂ ਨੇ ਕਹਿਣਾ ਵੀ ਗਾਣਾ ਸੁਣਾ, ਹੌਲੀ ਹੌਲੀ ਜੀ ਪੁੱਠੇ ਸਿੱਧੇ ਹੱਥ ਮਾਰੀ ਜਾਣੇ। ਹਾਂ, ਸੋ ਇਦਾਂ ਜੀ ਇਦਾਂ ਸੋ ਇੱਕ ਤਰਜ਼ ਕੱਢ ਲਿਆ। ਹਾਂਜੀ। ਅੱਛਾ, ਸਭ ਤੋਂ ਪਹਿਲਾਂ ਜਿਹੜਾ ਤੁਸੀਂ ਇੱਕ ਬਾਰੀ ਦੇ ਨਾਲ ਇੱਕ ਉਹਦੇ ਨਾਲ ਗਾਣਾ ਸੁਣਾ ਰਹੇ ਸੀਗੇ, ਜਿਹੜਾ ਤੁਸੀਂ ਕਿਹਾ ਵੀ ਬੈਲੈਂਸ ਪਵਾ ਨਹੀਂ ਸਕਦਾ, ਔਖੀ ਸੌਖੀ ਸਾਰ ਨੱਡੀਏ, ਉਹ ਵੀ ਇੱਕ ਵਾਰੀ ਚਲੋ ਆਉਣ ਦਿਓ। ਠੀਕ ਹੈ ਜੀ। ਉਹ ਤੈਨੂੰ ਬੈਲੈਂਸ ਪਵਾ ਨਹੀਂ ਸਕਦਾ, ਬੈਲੈਂਸ ਪਵਾ ਨਹੀਂ ਸਕਦਾ, ਤੂੰ ਔਖੀ ਸੌਖੀ ਸਾਰ ਨੱਡੀਏ, ਤੇਰੇ ਯਾਰ ਨੂੰ ਤਾਂ ਨੰਗ ਪੁਣੇ ਦਾ, ਯਾਰ ਨੂੰ ਤਾਂ ਨੰਗ ਪੁਣੇ ਦਾ ਚੜ ਗਿਆ ਬੁਖਾਰ ਨੱਡੀਏ, ਆਏ ਹਾਏ ਹਾਏ ਤੈਨੂੰ ਬੈਲੈਂਸ ਪਵਾ ਨਹੀਂ ਸਕਦਾ, ਔਖੀ ਸੌਖੀ ਸਾਰ ਨੱਡੀਏ ਨੀ, ਤੇਰੇ ਯਾਰ ਨੂੰ ਤਾਂ ਨੰਗ ਪੁਣੇ ਦਾ ਚੜ ਗਿਆ ਬੁਖਾਰ ਨੱਡੀਏ। ਉਹ ਆਪਣੇ ਨਸ਼ੇ ਦੀ ਪੂਰੀ ਹੁੰਦੀ ਕਾਢਨੀ, ਤੈਨੂੰ ਕਿੱਥੋਂ ਲੈਦਾ ਸਿਗਰਟ ਕਾਢਨੀ, ਤੈਨੂੰ ਕਿੱਥੋਂ ਲੈਦਾ ਸਿਗਰਟ ਕਾਢਨੀ, ਜਦੋਂ ਜੇਬ 'ਚ ਨਾ ਹੋਵੇ ਖਰਚਾ ਕੀ ਕਰਨਾ ਪਿਆਰ ਨੱਡੀਏ, ਤੇਰੇ ਯਾਰ ਨੂੰ ਤਾਂ ਨੰਗ ਪੁਣੇ ਦਾ ਚੜ ਗਿਆ ਬੁਖਾਰ ਨੱਡੀਏ, ਤੈਨੂੰ ਬੈਲੈਂਸ ਪਵਾ ਨਹੀਂ ਸਕਦਾ, ਔਖੀ ਸੌਖੀ ਸਾਰ ਨੱਡੀਏ, ਆਏ ਹਾਏ। ਕੀ ਬਾਤ ਹੈ ਜੀ, ਬਹੁਤ ਹੀ ਵਧੀਆ ਤਰਜ ਦੇ ਨਾਲ। ਤਾਂ ਹੀ ਲੱਗਦਾ ਜਿਵੇਂ ਤੁਸੀਂ ਚਾਰੇ ਪਾਸੇ ਤੁਹਾਡੇ 뮤직 ਚੱਲ ਰਿਹਾ ਤੇ ਤੁਹਾਡੀ ਆਵਾਜ਼ ਨਿਕਲ ਰਹੀ ਹੈ। ਬਾਕੀ ਢੋਲਕੀ ਵੀ ਬੜੀ ਸੋਹਣੀ ਵਜਾਉਂਦੇ ਹੋ ਤੁਸੀਂ, ਕੰਬੀਨੇਸ਼ਨ ਬੜਾ ਵਧੀਆ ਲੱਗ ਰਿਹਾ ਸੀ ਜਦੋਂ ਤੁਸੀਂ ਗਾ ਰਹੇ ਸੀ। ਇਹ ਜਿਹੜਾ ਗਾਣਾ ਤੁਸੀਂ ਗਾਇਆ ਹੈ, ਨਸ਼ਿਆਂ ਦੀ ਗੱਲ ਕੀਤੀ ਆ, ਬੈਲੈਂਸ ਦੀ ਗੱਲ ਕੀਤੀ ਆ, ਸਹੇਲੀ ਦੀ ਗੱਲ ਕੀਤੀ ਆ, ਇਹ ਕਿਵੇਂ ਸੋਚਦੇ ਸੀਗੇ ਸਾਰਾ ਕੁਝ, ਕਿ ਤੁਹਾਡੇ ਸਰਾਊਂਡਿੰਗ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਸੀਗੀਆਂ, ਉਹਨੂੰ ਸੋਚ ਕੇ ਲਿਖਤਾ? ਨਹੀਂ ਜੀ ਨਹੀਂ, ਇੱਕ ਜਿਹੜਾ ਬੰਦਾ ਜਿਹੜਾ ਲੇਖਕ ਆ ਜੀ ਹੁੰਦਾ ਉਹਦੇ ਲਈ ਉਹ ਆਪਾਂ ਕੋਈ ਵੀ ਆ, ਜਿਵੇਂ ਹੁਣ ਕੋਈ ਵੀ ਮਾਹੌਲ ਨੂੰ ਆਪਣੇ ਦਿਮਾਗ 'ਚ ਕ੍ਰੀਏਟ ਕਰਦਾ। ਸੋ ਇਹ ਵੀ ਇਦਾਂ ਦੀਆਂ ਕਹਾਣੀਆਂ ਕਈ ਸੱਜਣ ਮਿੱਤਰਾਂ ਨਾਲ ਹੁੰਦੀਆਂ ਸੀ, ਵਾਪਰਦੀਆਂ ਸੀ। ਸੋ ਉਹਨੂੰ ਮੈਨੂੰ ਤਾਂ ਲਿਖਣ ਦਾ ਹੁਣ ਸ਼ੌਂਕ ਹੈਗਾ ਹੀ ਆ ਜੀ। ਸੋ ਇੱਕ ਮਾਹੌਲ ਚਾਹੀਦਾ ਹੁੰਦਾ ਲੇਖਕ ਨੂੰ, ਲਿਖਣ ਵਾਲੇ ਨੂੰ। ਸੋ ਮਾਹੌਲ ਨੂੰ ਆਪਾਂ ਜੀ ਗਾਣੇ ਵਿੱਚ ਪਰੋ ਦਿੰਦੇ ਜੀ। ਹੁਣ ਕਿਹੜਾ ਗਾਣਾ ਤੁਹਾਡਾ ਆ ਰਿਹਾ ਜਿਹੜਾ ਦਰਸ਼ਕਾਂ ਦੇ ਰੂਬਰੂ ਕਰਨਾ ਹੋਵੇ? ਨਵੇਂ ਗਾਣੇ ਕਰ ਰਹੇ ਆ ਜੀ। ਅੱਛਾ। ਹਾਂਜੀ ਹਾਂਜੀ। ਤੇ ਬਾਕੀ ਸਾਰਿਆਂ ਨੂੰ ਪੰਜਾਬੀਆਂ ਨੂੰ ਪਤਾ ਲੱਗ ਹੀ ਜਾਣਾ ਜੀ। ਸੋ ਹਜੇ ਪੱਕਾ ਜਾਨੀ ਕਿ ਇਦਾਂ ਨਹੀਂ ਮੈਂ ਕਹਿ ਸਕਦਾ ਵੀ ਕਿਹੜੇ ਆ ਰਹੇ ਆ ਗਾਣੇ, ਹਜੇ ਨਵੇਂ ਅਸੀਂ ਕਾਫੀ ਕਰ ਰਹੇ ਹਾਂ। ਅੱਛਾ, ਹਾਂਜੀ, ਬਹੁਤ ਵਧੀਆ ਜੀ। ਬੈਸਟ ਵਿਸ਼ੇਸ ਫॉर योर ਫਿਊਚਰ। ਤੁਹਾਨੂੰ ਰੱਬ ਤਰੱਕੀਆਂ ਦੇਵੇ ਤੇ ਤੁਸੀਂ ਇਦਾਂ ਹੀ ਮਕਬੂਲੀਅਤ ਦੇ ਰਾਹ ਤੁਰਦੇ ਜਾਓ, ਤੇ ਤੁਹਾਡੇ ਲਈ ਜਿਹੜੀਆਂ ਸ਼ੁਭ ਕਾਮਨਾਵਾਂ ਸਾਡੀ ਹਮੇਸ਼ਾ ਰਹਿਣਗੀਆਂ। ਇੰਡਸ ਟੀਵੀ ਦੀ ਪੂਰੀ ਟੀਮ ਵੱਲੋਂ ਵੀ ਤੁਹਾਨੂੰ ਪੂਰੀਆਂ ਸਪੋਰਟ ਨੇ ਜੀ, ਤੇ ਨਾਲ ਹੀ ਤੁਹਾਡੇ ਲਈ ਬੈਸਟ ਵਿਸ਼ੇਸ। 25 ਤਰੀਕ ਨੂੰ ਦੀਵਾਲੀ ਮੇਲੇ ਦੇ ਉੱਤੇ ਤੁਸੀਂ ਰੌਣਕਾਂ ਲਾਉਣੀਆਂ ਨੇ ਜੀ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੇ ਬਾਕੀ ਮੇਰੇ ਵੱਲੋਂ ਵੀ ਇੰਡਸ ਟੀਵੀ ਵਾਲਿਆਂ ਦਾ, ਤੁਹਾਡਾ ਸਾਰਿਆਂ ਦਾ, ਸਾਰੀ ਟੀਮ ਦਾ ਦਿਲੋਂ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਸੋ ਮਚ।